ਇਸ ਦੇ ਬਾਬਤ ਤੁਸੀਂ ਕਰਵਾ ਸਕਦੇ ਹੋ। ਕਾਲ ਕਰੋ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜੇ, ਮਨਜੀਤ ਸਿੰਘ ਫਰੀਮੌਂਟ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜੋ ਸੈਨੇਟ ਬਿੱਲ 847 ਸੀ, ਜਿਹਦੇ ਮੁਤਾਬਕ ਜਿਹੜੇ ਸਿੱਖ ਆ ਜੇ ਉਹ ਮੋਟਰਸਾਈਕਲ ਚਲਾਉਂਦੇ ਆ ਤੇ ਉਹਨਾਂ ਨੂੰ ਹੈਲਮਟ ਪਾਉਣ ਦੀ ਕੋਈ ਜ਼ਰੂਰਤ ਨਹੀਂ ਸੀ, ਉਸ ਬਿੱਲ ਨੂੰ ਵੀਟੋ ਕਰ ਦਿੱਤਾ ਹੈਗਾ। ਇਹ ਜਿਹੜਾ ਬਿੱਲ ਆ ਅਸੈਂਬਲੀ ਦੇ ਵਿੱਚ ਵੀ ਪਾਸ ਹੋ ਗਿਆ ਸੀ, ਸੈਨੇਟ ਦੇ ਵਿੱਚ ਵੀ ਪਾਸ ਹੋ ਗਿਆ ਸੀ ਤੇ ਗਵਰਨਰ ਦੇ ਕੋਲ ਸੀਗਾ। ਸੋ ਗਵਰਨਰ ਨੇ ਇਸ ਬਿੱਲ ਦੇ ਉੱਤੇ ਸਾਈਨ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਸੋ ਇਹ ਬਿੱਲ ਜਿਹੜੇ ਸੈਨੇਟਰ ਬ੍ਰਾਇਨ ਡੈਲੀ ਆ ਉਹ ਲੈ ਕੇ ਆਏ ਸੀ, ਰਿਪਬਲਿਕਨ ਆ ਇੱਕ ਟਾਈਮ ਦੇ ਉੱਤੇ। ਇਹ ਰਿਪਬਲਿਕਨ ਗਵਰਨਰ ਕੈਲੀਫੋਰਨੀਆ ਦੇ ਲਈ ਉਹ ਵੀ ਉਹਨੇ ਇਲੈਕਸ਼ਨ ਲੜੀ ਸੀ ਗੈਬਨ ਨਿਊਸਮ ਉਹਨਾਂ ਦੇ ਉਲਟ। ਸੋ ਉਸ ਬਿੱਲ ਨੂੰ ਗਵਰਨਰ ਵੱਲੋਂ ਜਿਹੜਾ ਆ ਸਾਈਨ ਨਹੀਂ ਕੀਤਾ ਗਿਆ ਹੈਗਾ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪੂਰੇ ਅਮਰੀਕਾ ਦੀ ਜਿਹੜੀ ਅੱਧੀ ਪੋਪੂਲੇਸ਼ਨ ਸਿੱਖਾਂ ਦੀ ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਹੈਗੀ ਆ। 18 ਸਟੇਟਾਂ ਜਿਹਦੇ ਵਿੱਚ ਕੈਲੀਫੋਰਨੀਆ ਵੀ ਹੈਗੀ, ਉਹਨਾਂ ਨੇ ਇੱਕ ਫੈਡਰਲ ਸੇਫਟੀ ਜਿਹੜਾ ਲਾਅ ਹੈ ਯੂਨੀਵਰਸਲ ਹੈਲਮਟ ਲਾਅ ਉਹਨੂੰ ਅਡਾਪਟ ਕੀਤਾ ਹੋਇਆ ਹੈਗਾ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਜੇ ਤੁਸੀਂ ਹੈਲਮਟ ਨਹੀਂ ਪਾਣੇ ਤੇ ਤੁਹਾਨੂੰ $250 ਦਾ ਜਿਹੜਾ ਫਾਈਨ ਹੁੰਦਾ ਤੇ 1 ਸਾਲ ਦੀ ਤੁਹਾਡੇ ਤੇ ਪ੍ਰੋਬੇਸ਼ਨ ਵੀ ਲੱਗ ਸਕਦੀ ਹੈਗੀ ਆ। ਸਿੱਖਾਂ ਨੇ ਕਾਫੀ ਆਪਣੇ ਜਿਹੜੇ ਪੁਆਇੰਟ ਦਿੱਤੇ ਸੀ ਵੀ ਸਾਡੀ ਜਿਹੜੀ ਦਸਤਾਰ ਹੁੰਦੀ ਆ 7 ਮੀਟਰ ਲੰਮੀ ਹੁੰਦੀ ਆ, ਇਹ ਇਕੱਲਾ ਹੈਡ ਕਵਰਿੰਗ ਨਹੀਂ ਹੈਗਾ। ਤੇ ਬ੍ਰਾਇਨ ਡੈਲੀ ਨੇ ਇਹ ਵੀ ਕਿਹਾ ਸੀ ਵੀ ਇਹ ਜਿਹੜੇ ਸਿੱਖ ਆ ਇਹਨਾਂ ਦੀ ਰਿਲੀਜੀਅਸ ਫਰੀडम ਤੇ ਪਲੱਸ ਅਮਰੀਕਨ ਡ੍ਰੀਮ ਇਹ ਦੇਖਣਾ ਚਾਹੁੰਦੇ ਆ ਤੇ ਤਾਂ ਕਰਕੇ ਕਹਿੰਦਾ ਮੈਂ ਇਹ ਬਿੱਲ ਲੈ ਕੇ ਆਇਆ ਸੀ। ਪਰ ਦੂਸਰੇ ਪਾਸੇ ਆਟੋ ਕਲੱਬ ਜੋ ਆਫ ਸਦਰਨ ਕੈਲੀਫੋਰਨੀਆ ਆ ਉਹ ਇਸ ਬਿੱਲ ਦੇ ਉਲਟ ਸੀ। ਉਹਨੇ ਕਿਹਾ ਵੀ 5500 ਮੋਟਰਸਾਈਕਲ ਜੋ ਡਰਾਈਵ ਕਰਦੇ ਉਹਨਾਂ ਦੀ 2020 ਦੇ ਵਿੱਚ ਮੌਤ ਹੋਈ ਸੀ। 1,80,000 ਮੋਟਰਸਾਈਕਲ ਦੇ ਜਦੋਂ ਚਲਾ ਰਹੇ ਸੀ ਡਰਾਈਵਰ ਉਹਨਾਂ ਦੇ ਐਕਸੀਡੈਂਟ ਹੋਏ ਸੀ, ਉਹਨਾਂ ਦੇ ਸੱਟਾਂ ਲੱਗੀਆਂ ਸੀਆਂ। ਇਹ US ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਆ ਉਹਨਾਂ ਦਾ ਜਿਹੜਾ ਡਾਟਾ ਹੈਗਾ ਆ। ਜੀ ਬਿਲਕੁਲ, ਇਸ ਦੇ ਵਿੱਚ ਜਿਹੜੇ ਗਵਰਨਰ ਹੋਣਾ ਨੇ ਚਿੱਠੀ ਲਿਖੀ ਆ ਵੀਟੋ ਵਾਲੀ, ਉਹ ਕਹਿੰਦੇ ਵੀ ਜਿਹੜਾ ਕੋਈ ਰੈਗੂਲੇਸ਼ਨ ਅਜਿਹਾ ਅਡਾਪਟ ਕਰਨਾ CHP ਦੇ ਲਈ ਜਿਸ ਦੇ ਵਿੱਚ ਉਹਨਾਂ ਹੈਲਮਟ ਨੂੰ ਸਰਟੀਫਾਈ ਕਰਨਾ ਜਿਹੜੇ ਸੇਫਟੀ ਰਿਕੁਆਇਰਮੈਂਟ ਨੂੰ ਮੀਟ ਨਹੀਂ ਕਰਦੇ, ਉਹ ਬੇਸਿਕਲੀ ਗਲਤ ਹੋਊਗਾ। ਕਹਿੰਦੇ ਵੀ ਆਲਦੋ ਜਿਹੜੀ ਇਹ ਰਿਲੀਜੀਅਸ ਬਿਲੀਫਸ ਦੇ ਹਿਸਾਬ ਦੇ ਨਾਲ ਬਿੱਲ ਜਿਹੜਾ ਆ ਉਹ ਲਿਆਂਦਾ ਗਿਆ ਸੀਗਾ। ਸੋ ਕਹਿੰਦੇ ਵੀ ਜਦੋਂ ਕਹਿੰਦੇ ਵੀ ਮੈਂ ਰਿਲੀਜੀਅਸ ਫਰੀडम ਦੀ ਪ੍ਰੋਟੈਕਸ਼ਨ ਦੇ ਲਈ ਸੈਂਸਿਟਿਵ ਆ, ਪਰ ਮੈਂ ਸਪੋਰਟ ਨਹੀਂ ਕਰ ਸਕਦਾ ਜਿਹੇ ਲੈਜਿਸਲੇਸ਼ਨ ਨੂੰ ਜਿਸ ਦੇ ਅਨਇੰਟੈਂਡਡ ਪਬਲਿਕ ਸੇਫਟੀ ਕੰਸੀਕੁਐਂਸਿਸ ਹੋਣਗੇ ਇਸ ਪ੍ਰਪੋਜ਼ਲ ਦੇ ਨਾਲ। ਸੋ ਕਹਿੰਦੇ ਇਹਨਾਂ ਕਾਰਨਾਂ ਕਰਕੇ ਮੈਂ ਇਸ ਬਿੱਲ ਨੂੰ ਸਾਈਨ ਨਹੀਂ ਕਰ ਰਿਹਾ ਹੈਗਾ। ਕੁਛ ਵੀਕ ਪਹਿਲਾਂ ਜਦ ਇਹ ਬਿੱਲ ਜਿਹੜਾ ਆ ਉਹ ਸੈਨੇਟ ਤੇ ਅਸੈਂਬਲੀ ਚੋਂ ਅਮੈਂਡਮੈਂਟਸ ਦੇ ਨਾਲ ਪਾਸ ਹੋਇਆ ਸੀਗਾ। ਸੋ ਬਤੌਰ ਬੇਸਿਕਲੀ ਦਸਤਾਰ ਨੂੰ ਐਜ਼ ਏ ਹੈਲਮਟ ਦੇ ਤੌਰ ਦੇ ਉੱਤੇ ਹੀ ਦੇਖਿਆ ਜਾਣਾ ਸੀਗਾ, ਪਰ ਉਹਨਾਂ ਨੇ ਕਿਹਾ ਵੀ ਰਿਲੀਜੀਅਸ ਬਿਲੀਵਸ ਦੇ ਤੌਰ ਦੇ ਉੱਤੇ ਇਹ ਜਿਹੜੀ ਦਸਤਾਰ ਆ ਉਹ ਰਿਕੁਆਇਰਮੈਂਟਸ ਚਾਹੇ ਉਹ ਰਿਲੀਜੀਅਸ ਬਿਲੀਫ ਆ ਪਰ ਉਹ ਰਿਕੁਆਇਰਮੈਂਟ ਜਿਹੜੀਆਂ ਸੇਫਟੀ ਦੀਆਂ ਸ਼ਾਇਦ ਨਹੀਂ ਕਰ ਸਕਦੀ। ਇਸ ਲਈ ਹੁਣ ਮੇ ਵੀ ਟੈਸਟਿੰਗ ਹੋਣੀ ਸੀ, ਕਰਨਾ ਸੀਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਫੈਸਲਾ ਲੈਂਦੇ ਤਾਂ ਮੇ ਵੀ ਡਿਫਰੈਂਟ ਗੱਲ ਸੀਗੀ। ਪਰ ਹੁਣ ਗਵਰਨਰ ਸਾਹਿਬ ਨੇ ਇਹ ਜਿਹੜਾ ਬਿੱਲ ਆ ਉਸ ਨੂੰ ਵੀਟੋ ਕਰ ਦਿੱਤਾ। ਇਹ 8 ਅਕਤੂਬਰ ਨੂੰ 2-4 ਦਿਨ ਪਹਿਲਾਂ ਹੀ ਇਹਨਾਂ ਨੇ ਜਿਹੜਾ ਵਾਪਸ ਆ ਇਹ ਘੱਲ ਦਿੱਤਾ ਆ। ਲੰਮੀ ਚੌੜੀ ਲੜਾਈ ਆ, ਕਾਫੀ ਵਾਰੀ ਕੋਸ਼ਿਸ਼ ਜਿਹੜੇ ਸੈਨੇਟਰ ਬ੍ਰਾਇਨ ਡੇਲ ਆ ਉਹਨਾਂ ਨੇ ਕੋਸ਼ਿਸ਼ ਜਿਹੜੀ ਉਹ ਕੀਤੀ ਸੀ, ਲੰਮੇ ਸਿਰ ਤੋਂ ਇਹ ਚੱਲ ਰਿਹਾ ਸੀਗਾ, ਸਾਰੀਆਂ ਹਰਡਲ ਪਾਰ ਹੋ ਗਈਆਂ ਸੀਗੀਆਂ, ਪਰ ਅਖੀਰ ਦੇ ਵਿੱਚ ਆ ਕੇ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਇਸ ਨੂੰ ਵੀਟੋ ਜਿਹੜਾ ਹੁਣ ਕਰ ਦਿੱਤਾ ਹੈ। ਜੇ ਬਿੱਲ ਦਾ ਐਨਾਲਿਸਿਸ ਦੇਖੀਏ ਕਹਿੰਦੇ ਸਿੱਖ ਤਾਂ ਜਿਹੜੇ ਹੋਰ ਬਹੁਤ ਸਾਰੇ ਜੋ ਗਰੁੱਪ ਆ ਉਹਨਾਂ ਨੂੰ ਹੈਲਮਟ ਤੋਂ ਇਸ ਕਰਕੇ ਨਹੀਂ ਐਗਜ਼ੈਂਪਟ ਕੀਤਾ ਗਿਆ, ਉਹਨਾਂ ਦੀ ਜਿਹੜੀ ਰਿਲੀਜੀਅਸ ਪ੍ਰੈਕਟਿਸ ਹੈਗੀ ਆ। ਬਹੁਤ ਸਾਰੀਆਂ ਪ੍ਰੋਵਿੰਸਸ ਕੈਨੇਡਾ ਦੇ ਵਿੱਚ ਜਿਹਦੇ ਵਿੱਚ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ontario ਇਹਨਾਂ ਨੇ ਐਗਜ਼ੈਂਪਸ਼ਨ ਦਿੱਤੀ ਹੋਈ ਆ ਸਿੱਖਸ ਨੂੰ ਹੈਲਮਟ ਲਾਅ ਦੇ ਅੰਦਰ ਤੇ ਉਹਨਾਂ ਨੂੰ ਹੈਲਮਟ ਪਾਉਣ ਦੀ ਜ਼ਰੂਰਤ ਨਹੀਂ ਹੈ। ਇੱਦਾਂ ਹੀ ਕਹਿੰਦੇ UK ਦੇ ਵਿੱਚ ਵੀ ਸਿੱਖਾਂ ਨੂੰ ਐਗਜ਼ੈਂਪਸ਼ਨ ਦਿੱਤੀ ਹੋਈ ਆ। ਇੰਡੀਆ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਸਾਰਿਆਂ ਨੂੰ ਜਿਹੜੀ ਆ ਐਗਜ਼ੈਂਪਸ਼ਨ ਦਿੱਤੀ ਹੋਈ ਹੈਗੀ ਆ।
ਜੀ ਬਿਲਕੁਲ, ਅਮਰੀਕਾ 'ਚ ਵੀ ਬਹੁਤ ਸਾਰੇ ਅਜਿਹੇ ਸਟੇਟਸ ਆ ਜਿੱਥੇ ਹੈਲਮਟ ਦੀ ਕੋਈ ਰਿਕੁਆਇਰਮੈਂਟਸ ਨਹੀਂ ਆ, ਉੱਥੇ ਸਾਰਿਆਂ ਨੂੰ ਹੀ ਐਗਜ਼ੈਂਪਟ ਜਿਹੜਾ ਉਹ ਕੀਤਾ ਗਿਆ ਹੈ। ਉਸੇ ਆਧਾਰ ਦੇ ਉੱਤੇ ਕੋਸ਼ਿਸ਼ ਸੀਗੀ ਕਈ ਜਿਹੜੇ ਬਹੁਤ ਸਾਰੇ ਜਿਹੜੇ ਉਹ ਸਿੱਖਾਂ ਦੇ ਵੱਲੋਂ ਜਿਹੜੇ ਮੋਟਰਸਾਈਕਲ ਰਾਈਡ ਕਰਦੇ ਵੀ ਭਾਈ ਸਾਨੂੰ ਵੀ ਇੱਦਾਂ ਹੋਣ ਦੇਵੋ, ਪਰ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਗੱਲ ਅੱਗੇ ਜਿਹੜੀ ਨਹੀਂ ਵੱਧ ਸਕੀ। ਬਿੱਲ ਪਾਸ ਹੋਣ ਦੇ ਬਾਵਜੂਦ ਵੀ ਇਵੈਂਚੁਅਲੀ ਜਿਹੜਾ ਆ ਉਹ ਗਵਰਨਰ ਸਾਹਿਬ ਨੇ ਇਸ ਦੇ ਉੱਤੇ ਵੀਟੋ ਕਰ ਦਿੱਤਾ ਹੈਗਾ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ, ਕਹਿੰਦੇ ਵੀ ਕਈ ਡਿਲੇਜ਼ ਤੋਂ ਬਾਅਦ 'ਚ ਕੈਲੀਫੋਰਨੀਆ ਨੇ ਆਪਣੀ ਉਹ ਪਹਿਲੀ ਜਿਹੜੀ ਸਾਈਟ ਆ ਉਸ ਦੀ ਘੁੰਡ ਚੁਕਾਈ ਇਸ ਹਿਸਾਬ ਨਾਲ ਦਿਖਾ ਦਿੱਤੀ ਆ, ਜਿੱਥੇ ਟਾਈਨੀ ਹੋਮ ਪ੍ਰੋਜੈਕਟ ਆ ਉਹ ਆਵੇਗਾ, ਜਿਹੜਾ ਕਿ ਇਹ ਕੋਸ਼ਿਸ਼ ਕਰ ਰਹੇ ਆ ਹੋਮਲੈਸਨੈਸ ਦੀ ਸਥਿਤੀ ਨੂੰ ਕਾਬੂ ਵਿੱਚ ਪਾਉਣ ਦੇ ਲਈ। ਇੱਕ ਅਬੈਂਡਨਡ ਆਫਿਸ ਪਾਰਕ ਆ ਸੈਕਰਾਮੈਂਟੋ ਦੇ ਵਿੱਚ, ਉਹ ਕਹਿੰਦੇ ਵੀ ਇਹ ਪਹਿਲੀ ਸਾਈਟ ਬਣੀ ਆ ਜਿਸ ਦੇ ਵਿੱਚ 1200 ਟਾਈਨੀ ਹੋਮਸ ਉਹ ਬਣਨਗੇ। 4 ਜਿਹੜੀਆਂ ਸਿਟੀਜ਼ ਹੈਗੀਆਂ ਆ ਅਕ੍ਰੋਸ ਕੈਲੀਫੋਰਨੀਆ, ਉਹਨਾਂ ਦੇ ਹੋਮਲੈਸਨੈਸ ਕ੍ਰਾਈਸਿਸ ਨੂੰ ਐਡਰੈਸ ਕਰਨ ਦੇ ਲਈ। ਹੁਣ ਇੱਥੇ ਜਦੋਂ 168 ਤੇ ਮਕਿਨਲੀ ਦਾ ਐਗਜ਼ਿਟ ਲੈਂਦੇ ਆ ਨਾ ਫਰੈਜ਼ਨੋ ਦੇ ਵਿੱਚ, ਤਾਂ ਹੁਣ ਉੱਥੇ ਜਿਹੜਾ ਸੂਆ ਆ ਜਿਹੜੀ ਹੈਗੀ ਆ ਨਹਿਰ ਵਗਦੀ ਆ, ਉਹਦੇ ਬਿਲਕੁਲ ਕੰਢੇ ਕੰਢੇ ਜਿੱਦਾਂ ਸਕਿਡਰੋ ਐਲਏ ਦੇ ਵਿੱਚ ਨਹੀਂ ਆਪਾਂ ਦੇਖਦੇ, ਉਹ ਉਦਾਂ ਦਾ ਬਣਿਆ। ਬਹੁਤ ਸਾਰੇ ਜਿਹੜੇ ਇਸ ਟਾਈਮ ਸਿਟੀ ਦੇ ਵਿੱਚ ਇਦਾਂ ਦੇ ਮਾੜੇ ਜਿਹੜੇ ਉਹ ਹਾਲਾਤ ਬਣੇ ਪਏ ਆ। ਗਵਰਨਰ ਨਿਊਸਮ ਦੇ ਉੱਤੇ ਬਹੁਤ ਸਾਰਾ ਜਿਹੜਾ ਉਹ ਦਬਾਅ ਸੀਗਾ ਵੀ ਭਾਈ ਇਸ ਇਸ਼ੂ ਨੂੰ ਟੈਕਲ ਜਿਹੜਾ ਆ ਉਹ ਕੀਤਾ ਜਾਵੇ। ਸੋ ਹੁਣ ਕਹਿੰਦੇ ਵੀ ਇਹਨਾਂ ਨੇ ਐਲਾਨ ਕੀਤਾ ਆ ਵੀ ਸੈਕਰਾਮੈਂਟੋ ਦੀ ਇੱਕ ਆਫਿਸ ਪਾਰਕ ਦੇ ਵਿੱਚ 1200 ਛੋਟੇ ਘਰ ਬਣਾਏ ਜਾਣਗੇ। 120 ਸਕੁਅਰ ਫੁੱਟ ਦਾ ਇਹ ਇੱਕ ਘਰ ਹੋਊਗਾ। $30 ਮਿਲੀਅਨ ਇਸ ਪ੍ਰੋਜੈਕਟ ਦੇ ਉੱਤੇ ਲੱਗਣ ਜਾ ਰਹੇ ਆ ਤੇ ਕਹਿੰਦੇ ਵੀ ਇਸ ਨੂੰ ਸਿਰਫ 90 ਮਿੰਟਾਂ 'ਚ ਅਸੈਂਬਲ ਕੀਤਾ ਜਾਊਗਾ। ਇਸ ਮੌਕੇ ਕੈਲੀਫੋਰਨੀਆ 'ਚ 1,71,000 ਜਿਹੜੇ ਘਰਾਂ ਤੋਂ ਬਗੈਰ ਲੋਕ ਨੇ, ਜਿਨ੍ਹਾਂ ਨੂੰ ਹੋਮਲੈਸ, ਅਨਹਾਊਸ ਤੇ ਹੋਰ ਪਤਾ ਨਹੀਂ ਕਈ ਜਿਹੜੀਆਂ ਟਰਮਸ ਵਰਤੀਆਂ ਜਾਂਦੀਆਂ ਆ। ਕੁੱਲ ਜਿਹੜੀ ਮੁਲਕ ਦੀ ਹੋਮਲੈਸ ਪਾਪੂਲੇਸ਼ਨ ਦਾ 30% ਬਣਦਾ ਆ। ਇਸ ਪਲਾਨ ਦੇ ਤਹਿਤ ਸੈਕਰਾਮੈਂਟੋ 'ਚ 350, ਐਲਏ ਨੂੰ 500, ਸੈਨ ਹੋਜ਼ੇ ਨੂੰ 200, ਸੈਨ ਡਿਏਗੋ ਨੂੰ 150 ਘਰ ਜਿਹੜੇ ਆ ਉਹ ਮਿਲਣਗੇ। ਜੀ, ਕੈਲੀਫੋਰਨੀਆ ਦੇ ਵਿੱਚ ਜੋ ਪਬਲਿਕ ਯੂਨੀਵਰਸਿਟੀਜ਼ ਆ, ਪਬਲਿਕ ਕਾਲਜਸ ਆ, ਉਹਨਾਂ ਦੇ ਵਿੱਚ ਟਿਊਸ਼ਨ ਦੀਆਂ ਜਿਹੜੀਆਂ ਉਹ ਟਿਊਸ਼ਨ ਆ ਕਾਲਜਸ 'ਚ ਉਹ ਕਾਫੀ ਵੱਧ ਗਈ ਹੈਗੀ ਆ। ਉਹਨੂੰ ਦੇਖ ਕੇ ਹੁਣ ਸਟੂਡੈਂਟ ਸੋਚਦੇ ਆ ਵੀ ਇਹ ਵਰਥ ਇਟ ਵੀ ਹੈਗਾ ਵੀ ਯੂਨੀਵਰਸਿਟੀ ਨੂੰ ਜਾਣਾ। ਟਰਸਟੀ ਜੋ ਹੈਗੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ, ਵਨ ਆਫ ਦਾ ਲਾਰਜੈਸਟ ਪਬਲਿਕ ਯੂਨੀਵਰਸਿਟੀ ਸਿਸਟਮ ਹੈਗਾ ਇਹ ਯੂਐਸਏ ਦੇ ਵਿੱਚ, ਉਹਨਾਂ ਨੇ ਇਹ ਜੋ ਟਿਊਸ਼ਨ ਆ ਵਧਾਈ ਹੈਗੀ। ਕ੍ਰਿਸਟਲ ਸ਼ਵੇਰਾ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਆਪਣੇ ਫਿਊਚਰ ਦੇ ਉੱਤੇ ਬਰੀ ਹੈਗਾ ਵੀ ਕਿਸ ਤਰ੍ਹਾਂ ਜਿਹੜੀ ਫੀਸ ਆ ਉਹਨੂੰ ਅਫੋਰਡ ਕਰਨਾ ਹੈਗਾ। ਆਲਰੇਡੀ ਇੰਨੀ ਮਹਿੰਗਾਈ ਹੈਗੀ ਆ, 6% ਫੀਸ ਆ ਜੋ ਇਨਕਰੀਜ਼ ਕੀਤੀ ਗਈ ਹੈਗੀ ਆ ਪਰ ਸਟੂਡੈਂਟ। ਬਹੁਤ ਸਾਰੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਵਿੱਚ ਜੇ ਸਟੂਡੈਂਟਸ ਦੀ ਗੱਲ ਕਰਦੇ ਜਾਈਏ 4,60,000 ਦੇ ਕਰੀਬ ਸਟੂਡੈਂਟਸ ਹੈਗੇ ਆ। ਸੋ ਇਹਨਾਂ ਦਾ ਜੇ ਤੁਸੀਂ ਦੇਖਿਆ ਜਾਵੇ ਮਲਟੀਪਲਾਈ ਕਰ ਲਓ 6% ਫੀਸ ਇਨਕਰੀਜ਼ ਜੋ ਕਿ ਐਵਰੇਜ $342 ਬਣਦੀ ਆ ਤੇ ਕਿੰਨੇ ਪੈਸੇ ਹੋ ਜਾਂਦੇ ਆ। ਪਰ CSU ਵਾਲੇ ਕਹਿੰਦੇ ਆ ਵੀ ਅਸੀਂ ਆਲਰੇਡੀ $1.5 ਬਿਲੀਅਨ ਦੇ ਬਜਟ ਦੇ ਘਾਟੇ ਵਿੱਚ ਹੈਗੇ ਆ ਤੇ ਐਨਰੋਲਮੈਂਟ ਜਿਹੜੀ ਆ ਹਰ ਸਾਲ ਘਟਦੀ ਜਾ ਰਹੀ ਹੈਗੀ ਆ। ਇਸ ਕਰਕੇ ਜਿਹੜੇ ਆਪਾਂ ਨੂੰ ਫੀਸ ਵਧਾਣੀ ਪਈ ਹੈਗੀ ਆ। 60% ਦੇ ਕਰੀਬ ਜੋ ਸਟੂਡੈਂਟਸ ਆ ਉਹ ਕਹਿੰਦੇ ਉਹਨਾਂ ਦੇ ਉੱਤੇ ਇਸ ਦਾ ਇੰਪੈਕਟ ਨਹੀਂ ਪਊਗਾ। ਇਹ CSU ਦੀ ਜੋ ਵੈਬਸਾਈਟ ਆ ਉਹ ਦੱਸ ਰਹੀ ਹੈਗੀ ਆ। ਪਰ ਟਿਊਸ਼ਨ ਜੋ ਦੇਖਿਆ ਜਾਵੇ ਅੰਡਰ ਗ੍ਰੈਜੂਏਟ ਸਟੂਡੈਂਟਸ ਦੀ ਜੋ CSU ਨੂੰ ਨੈਕਸਟ ਈਅਰ ਅਟੈਂਡ ਕਰਨ ਜਾ ਰਿਹਾ ਆ, ਉਹਨਾਂ ਦੀ $5762 ਹੋਊਗੀ। 5 ਸਾਲਾਂ ਦੇ ਵਿੱਚ ਇਹ ਵੱਧ ਕੇ $7682 ਤੱਕ ਚਲੇ ਜਾਊਗੀ। ਕੈਲੀਫੋਰਨੀਆ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਨੇ ਇਹ ਵੀ ਫਾਈਂਡ ਆਊਟ ਕੀਤਾ ਆ ਵੀ ਇਹ ਗ੍ਰੇਟ ਰਿਸੈਸ਼ਨ ਤੋਂ ਬਾਅਦ ਜਿਹੜੀ ਫੀਸ ਆ ਉਹ ਵਧਾਈ ਗਈ ਹੈਗੀ ਆ। ਪਹਿਲਾਂ ਵੀ ਵਧਾਈ ਗਈ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੀ ਫੀਸ ਆ ਇਹ ਵਧਾਈ ਗਈ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ, ਜਿਹੜੇ ਸੈਨ ਹੋਜ਼ੇ ਵਾਲੇ ਇੱਕ ਆਪਣੇ ਐਨੀਮਲ ਸ਼ੈਲਟਰ ਆ ਉਸ ਦਾ ਆਡਿਟ ਕਰਨ ਜਾ ਰਹੇ ਆ। ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਹੋਇਆ ਸੀ ਉੱਥੇ ਜਿਹੜੇ ਜਾਨਵਰ ਰੱਖੇ ਜਾਂਦੇ ਆ ਸ਼ੈਲਟਰ ਦੇ ਵਿੱਚ ਵੀ ਉੱਥੇ ਡੈਥ ਰੇਟ ਬਹੁਤ ਜ਼ਿਆਦਾ ਵਧਿਆ ਆ ਤੇ ਕੇਅਰ ਦੀਆਂ ਕੰਡੀਸ਼ਨਸ ਬਹੁਤ ਮਾੜੀਆਂ ਆ। ਮਰਕਰੀ ਨਿਊਜ਼ ਨੇ ਇੱਥੇ ਇਨਵੈਸਟੀਗੇਸ਼ਨ ਕੀਤੀ ਸੀ ਸੈਨ ਹੋਜ਼ੇ ਦੇ ਜਿਹੜੇ ਐਨੀਮਲ ਸ਼ੈਲਟਰ ਆ
ਉਸ ਨੂੰ ਲੈ ਕੇ, ਜਿਹਦੇ ਵਿੱਚ ਸਿਟੀ ਨੇ ਹੁਣ ਫਾਰਮਲੀ ਅਧਿਕਾਰਤ ਤੌਰ ਦੇ ਉੱਤੇ ਇਸ ਦੀ ਆਪਰੇਸ਼ਨ ਤੇ ਕੰਡੀਸ਼ਨ ਨੂੰ ਲੈ ਕੇ ਆਡਿਟ ਦਾ ਫੈਸਲਾ ਲਿਆ ਆ। ਇਹ ਯੂਨੈਨਿਮਸਲੀ ਅਪਰੂਵ ਕੀਤਾ ਗਿਆ ਰੂਲਸ ਤੇ ਓਪਨ ਗਵਰਨਮੈਂਟ ਕਮੇਟੀ ਤੇ ਵੱਲੋਂ, ਤੇ ਕਹਿੰਦੇ ਵੀ ਇਹ ਸਪੈਸੀਫਿਕਲੀ ਇਨਵੈਸਟੀਗੇਟ ਕਰਨਗੇ ਵੀ ਕਿੰਨੇ ਜਿਹੜੇ ਇੱਥੇ ਜਾਨਵਰ ਆ ਉਹ ਸ਼ੈਲਟਰ ਦੇ ਵਿੱਚੋਂ ਜਿੰਦਾ ਜਿਹੜੇ ਆ ਉਹ ਨਿਕਲ ਰਹੇ ਆ ਤੇ ਕਿੰਨਿਆਂ ਨੂੰ ਇਹ ਉੱਥੇ ਮਾਰ ਰਹੇ ਹੈਗੇ ਆ। ਸੋ ਸਟਾਫ ਦੇ ਪ੍ਰੋਟੋਕਾਲ ਦੇ ਮੈਡੀਕਲ ਕੇਅਰ ਦੇ ਲਈ ਤੇ ਟ੍ਰੇਨਿੰਗ ਦੇ ਲਈ ਇਸ ਦਾ ਵੀ ਜਿਹੜਾ ਆਡਿਟ ਆ ਉਹ ਕੀਤਾ ਜਾਵੇਗਾ। ਮੇਅਰ ਮੈਟ ਮਹਾਨ ਤੇ ਕਾਉਂਸਲ ਮੈਂਬਰਸ ਜਿਹੜੇ ਆ ਉਹਨਾਂ ਨੇ ਅਰਜ ਕੀਤਾ ਆ ਸਿਟੀ ਦੇ ਆਡੀਟਰ ਨੂੰ ਵੀ ਇਸ ਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਆ ਉਹ ਆਡਿਟ ਜਿਹੜਾ ਉਹ ਕੀਤਾ ਜਾਵੇ। ਉੱਦਾਂ ਉਹਨਾਂ ਨੇ ਕਿਹਾ ਵੀ ਆਡੀਟਰ ਦਾ ਜਿਹੜਾ ਆਲਰੇਡੀ ਕਹਿ ਲਓ ਵੀ ਪਲੇਟ ਆ ਉਹ ਭਰੀ ਪਈ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਲੈ ਕੇ, ਪਰ ਕਹਿੰਦੇ ਵੀ ਇਹ ਹਾਈ ਪ੍ਰਾਇੋਰਟੀ ਦੇ ਵਿੱਚ ਹੋਵੇਗਾ। ਸੋ ਇੱਕ ਜਿਹੜਾ ਸਤੰਬਰ ਮਹੀਨੇ ਦੇ ਵਿੱਚ 8 ਜਿਹੜੇ ਵੈਟਰਨੇਰੀਅਨਸ ਆ, ਰੈਸਕਿਊ ਪਾਰਟਨਰਸ ਆ ਤੇ ਵੋਲੰਟੀਅਰਸ ਨੇ ਇੰਟਰਵਿਊਜ਼ ਦੇ ਵਿੱਚ ਜਿਹੜਾ ਉਹ ਦੱਸਿਆ ਸੀਗਾ ਵੀ ਉੱਥੇ ਜਿਹੜੇ ਸ਼ੈਲਟਰ ਦੇ ਐਨੀਮਲਸ ਆ ਉਹਨਾਂ ਨੂੰ ਐਡਿਕੁਏਟ ਮੈਡੀਕਲ ਕੇਅਰ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ। ਲਾਈਵ ਰਿਲੀਜ਼ ਰੇਟ ਜਿਹੜਾ ਆ ਉਹ 2020 ਦੇ ਵਿੱਚ 90% ਤੋਂ ਘਟ ਕੇ 75% ਜਿਹੜਾ ਉਹ ਰਹਿ ਗਿਆ ਆ। ਤੇ ਫੈਸਿਲਿਟੀ ਕਹਿੰਦੇ ਵੀ ਉਹਨਾਂ ਨੇ ਐਗਰੀ ਕੀਤਾ ਸੀਗਾ ਵੀ 90% ਨੋ ਕਿਲ ਥ੍ਰੈਸ਼ ਹੋਲਡ ਹੋਵੇਗਾ, ਪਰ ਕਾਫੀ ਜ਼ਿਆਦਾ ਕਹਿੰਦੇ ਜਾਨਵਰ ਆ ਇਵੈਂਚੁਅਲੀ ਇੱਥੇ ਮਰ ਰਹੇ ਆ। ਗੈਸ ਪ੍ਰਾਈਸਿਸ ਲਗਾਤਾਰ ਘਟ ਰਹੀਆਂ ਤੇ ਕੈਲੀਫੋਰਨੀਆ ਹੁਣ ਕੱਲੀ ਸਟੇਟ ਆ ਜਿੱਥੇ ਇੰਨਾ ਜ਼ਿਆਦਾ ਰੇਟ ਇਸ ਟਾਈਮ ਹੈਗਾ। ਸਟੇਟ ਵਾਈਡ 3 ਸੈਂਟ ਜੋ ਗੈਸ ਆ ਅੱਜ ਘਟੀ ਆ, ਕਹਿੰਦੇ ਐਵਰੇਜ $5.73 ਤੇ ਆ। ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ ਦੇ ਮੁਤਾਬਕ 24 ਸੈਂਟ ਲੋਅਰ ਆ ਪਿਛਲੇ ਹਫ਼ਤੇ ਨਾਲੋਂ, ਜਿਸ ਟਾਈਮ ਦੇ ਉੱਤੇ $6 ਦੇ ਕਰੀਬ ਸੀਗੀ। ਲਾਸ ਐਂਜਲਸ ਏਰੀਆ ਦੇ ਵਿੱਚ ਰੈਗੂਲਰ ਅਨਲਿਮਿਟਡ ਗੈਸ $5.95 ਪਰ ਗੈਲਨ ਆ ਤੇ ਇਹ 28 ਸੈਂਟ ਪਿਛਲੇ ਹਫ਼ਤੇ ਨਾਲੋਂ ਘੱਟ ਹੈਗੀ ਆ। ਟ੍ਰਿਪਲ ਏ ਕਹਿ ਰਿਹਾ ਵੀ ਜੋ ਗੈਸ ਦੀਆਂ ਪ੍ਰਾਈਸਿਸ ਆ ਇਸ ਕਰਕੇ ਘਟ ਰਹੀਆਂ ਹੈਗੀਆਂ ਆ ਕਿਉਂਕਿ ਉਹਦੀ ਜਿਹੜੀ ਡਿਮਾਂਡ ਆ ਉਹ ਘਟ ਰਹੀ ਹੈਗੀ ਆ। ਪਲੱਸ ਕਰੂਡ ਆਇਲ ਦੀ ਪ੍ਰਾਈਸਿਸ ਘਟ ਰਹੀ ਆ ਜਿਹੜੀ ਕਿ $82 ਪਰ ਬੈਰਲ ਦੇ ਹਿਸਾਬ ਦੇ ਨਾਲ ਰਾਈਟ ਨਾਓ ਹੈਗੀ ਆ। ਸੋ ਜੇ ਕੈਲੀਫੋਰਨੀਆ ਦਾ ਦੱਸਦੇ ਜਾਈਏ ਐਵਰੇਜ $5.95 ਦੇ ਲਾਗੇ ਛਾਗੇ ਤੇ ਪੂਰੇ USA ਦੀ ਜੇ ਗੱਲ ਕਰਦੇ ਜਾਈਏ $3.66 ਪਰ ਗੈਲਨ ਹੈਗਾ ਆ। ਸੋ ਕੈਲੀਫੋਰਨੀਆ ਇੱਕੋ ਇੱਕ ਸਟੇਟ ਆ ਪੂਰੇ USA 'ਚ ਜਿੱਥੇ ਗੈਸ ਦੀ ਪ੍ਰਾਈਸ ਇਸ ਟਾਈਮ $5 ਤੋਂ ਉੱਪਰ ਹੈਗੀ ਆ। ਗਵਰਨਰ ਗੈਬਨ ਨਿਊਸਮ ਹੋਣੀ ਹਮੇਸ਼ਾ ਹੀ ਆਇਲ ਕੰਪਨੀਆਂ ਨੂੰ ਪ੍ਰਾਈਸ ਗੋਜਿੰਗ ਦੇ ਲਈ ਜੋ ਕੰਪਲੇਨ ਕਰਦੇ ਰਹਿੰਦੇ ਆ, ਪਰ ਜੋ ਆਪਾਂ ਦੇਖਦੇ ਆ ਜਿੰਨਾ ਟੈਕਸ ਕੈਲੀਫੋਰਨੀਆ ਗੈਸ ਦੇ ਵਿੱਚ ਹੈਗਾ ਉਹ ਟੂ ਮੱਚ ਆ। ਸੋ ਲੋਕ ਜਿਹੜੇ ਆ ਕਾਫੀ ਜੋ ਹਾਈ ਗੈਸ ਦੀਆਂ ਪ੍ਰਾਈਸਿਸ ਆ ਉਹ ਤੋਂ ਔਖੇ। ਜੀ ਬਿਲਕੁਲ। ਅਗਲੀ ਗੱਲ ਕਰੀਏ LA ਕਾਉਂਟੀ ਦੀਆਂ ਲਾਇਬ੍ਰੇਰੀਜ਼ ਦੇ ਵਿੱਚ ਫ੍ਰੀ ਜਿਹੜੇ ਆ ਨੈਲੋਕਸੋਨ ਕਲੀਨਿਕਸ ਜਿਹੜੇ ਉਹ ਲੱਗਣਗੇ। ਜਿਹੜੇ ਡੋਜ਼ਿਸ ਜਿਹੜੇ ਆ ਨੈਲੋਕਸੋਨ ਦੇ ਉਹ ਹੁੰਦੇ ਆ ਬੇਸਿਕਲੀ ਓਵਰਡੋਜ਼ ਤੋਂ ਐਮਰਜੈਂਸੀ ਜਿਹੜੀ ਸਿਚੁਏਸ਼ਨ ਬਣਦੀ ਆ ਉਹਨੂੰ ਟਰੀਟ ਕਰਨ ਦੇ ਲਈ। ਕਹਿੰਦੇ ਵੀ ਕੋਈ ਵੀ ਪ੍ਰੂਫ ਆਫ ਆਇਡੈਂਟੀਫਿਕੇਸ਼ਨ ਇਸ ਵਿੱਚ ਨਹੀਂ ਚਾਹੀਦਾ ਹੋਊਗਾ, ਨਾ ਇੰਸ਼ੋਰੈਂਸ ਤੇ ਨਾ ਜਿਹੜੀ ਆ ਉਹ ਪੇਮੈਂਟ। ਸੋ ਇੱਥੋਂ ਹਿਸਾਬ ਲਾ ਲੈਣਾ ਚਾਹੀਦਾ ਆ ਵੀ ਕੈਲੀਫੋਰਨੀਆ ਦੇ ਵਿੱਚ ਓਵਰਡੋਜ਼ ਦੇ ਨਾਲ ਕੀ ਸਥਿਤੀ ਬਣੀ ਪਈ ਆ। ਵੀ LA ਕਾਉਂਟੀ ਵਾਲੇ ਪਬਲਿਕ ਲਾਇਬ੍ਰੇਰੀਜ਼ ਦੇ ਵਿੱਚ ਉਹ ਦਵਾਈ ਦੇ ਰਹੇ ਆ ਵੀ ਭਾਈ ਜੇ ਓਵਰਡੋਜ਼ ਕਰ ਰਹੇ ਹੋ ਤਾਂ ਆਹ ਫ੍ਰੀ ਦਵਾਈ ਲੈ ਕੇ ਬਚ ਜਿਹੜਾ ਉਹ ਤੁਸੀਂ ਜਾਇਓ। ਡਿਪਾਰਟਮੈਂਟ ਆਫ ਪਬਲਿਕ ਹੈਲਥ ਐਂਡ ਉਹਨਾਂ ਨੇ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਹੈਲਥ ਕੇਅਰ ਸਰਵਿਸਿਜ਼ ਦੇ ਨਾਲ ਮਿਲ ਕੇ ਇਹ ਜਿਹੜੇ ਫ੍ਰੀ ਕਲੀਨਿਕ ਜਿਹੜੇ ਆ ਲਗਾਏ ਜਾ ਰਹੇ ਆ। ਸੋ ਇਸ ਸਥਿਤੀ ਨੂੰ ਹੁਣ ਪਤਾ ਨਹੀਂ ਮੋਹਰਿਓ ਤਾਂ ਹਰਜੋਤ ਸਿੰਘ ਜੀ ਕਾਬੂ ਨਹੀਂ ਕਰ ਰਹੇ। ਚਲੋ ਠੀਕ ਆ, ਮਰਨੋਂ ਤਾਂ ਜਿਹੜੇ ਉਹ ਬਚਾਉਣੇ ਆ, ਪਰ ਇੰਨੀ ਓਵਰਡੋਜ਼ ਕਿਉਂ ਹੋ ਰਹੀ ਆ, ਕਿਉਂ ਇੰਨਾ ਜਿਹੜਾ ਨਸ਼ਾ ਪਹੁੰਚ ਰਿਹਾ ਆ, ਉਹਦੇ ਉੱਤੇ ਕਿੱਦਾਂ ਕਾਬੂ ਪਾਇਆ ਜਾਵੇ ਉਸ ਉੱਤੇ ਵੀ ਜ਼ਰੂਰ ਗੌਰ ਕਰਨ ਦੀ ਜ਼ਰੂਰਤ ਆ। ਲੈਂਡਕਾਸਟਰ ਲਾਇਬ੍ਰੇਰੀ, ਵੈਸਟ ਹਾਲੀਵੁੱਡ ਲਾਇਬ੍ਰੇਰੀ, ਲੀਲੈਂਡ ਆਰ ਵੀਵਰ ਲਾਇਬ੍ਰੇਰੀ, ਇਹਨਾਂ ਸਾਰਿਆਂ ਦੇ ਵਿੱਚ ਤੇ ਨਾਲ ਈਸਟ ਲਾਸ ਐਂਜਲਸ ਲਾਇਬ੍ਰੇਰੀ ਤੇ ਲੈਨੈਕਸ ਲਾਇਬ੍ਰੇਰੀ ਦੇ ਵਿੱਚ ਇਹ ਜਿਹੜੀ ਦਵਾਈ ਆ ਓਵਰਡੋਜ਼ ਤੋਂ ਬਚਣ ਵਾਲੀ ਦਿੱਤੀ ਜਾਊਗੀ। ਇਸ ਨੂੰ ਯੂਨੈਨਿਮਸਲੀ ਬੀਤੇ ਦਿਨਾਂ ਦੇ ਵਿੱਚ ਅਪਰੂਵ ਕੀਤਾ ਗਿਆ ਸੀ। ਲਾਸ ਐਂਜਲਸ ਕਾਉਂਟੀ ਦੇ ਜਿਹੜੇ ਸੁਪਰਵਾਈਜ਼ਰ ਜੈਨਿਸ ਹੈਨ ਆ ਉਹਨਾਂ ਨੇ ਮੋਸ਼ਨ ਲਿਆਂਦਾ ਸੀਗਾ। ਜੀ ਅਗਲੀ ਖਬਰ ਨਾਲ ਚੱਲੀਏ। GOP ਨੇ ਕਹਿੰਦੇ ਸਟੀਵ ਸਕੈਲੀਜ਼ ਨੂੰ ਸਪੀਕਰ ਦੇ ਲਈ ਇੱਕ ਤਰ੍ਹਾਂ ਦੇ ਨਾਲ ਡਿਸਾਈਡ ਕਰ ਲਿਆ ਵੀ ਉਹਨੂੰ ਨੋਮੀਨੇਟ ਕੀਤਾ ਜਾਊਗਾ। ਅੱਜ ਵੋਟ ਹੋਣੀ ਸੀ ਪਰ ਵੋਟ ਨਹੀਂ ਹੋ ਸਕੀ, ਪਰ ਕਿਉਂਕਿ ਹਜੇ ਪੂਰੀ ਤਰ੍ਹਾਂ ਕਨਫਰਮ ਨਹੀਂ ਵੀ ਉਹ ਸਪੀਕਰਸ਼ਿਪ ਦੇ ਲਈ ਜਿੰਨੀਆਂ ਵੋਟਾਂ ਚਾਹੀਦੀਆਂ ਆ ਉਹ ਲੈ ਸਕਣਗੇ
ਜਾਂ ਨਹੀਂ। ਕਲੋਜ਼ ਡੋਰ ਪਾਰਟੀ ਮੀਟਿੰਗ ਬਹੁਤ ਚੱਲ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਿਹੜੇ ਫੇਵਰੇਟ ਸੀਗੇ ਜਿਮ ਜਾਰਡਨ, ਉਹਨਾਂ ਦਾ ਨਾਮ ਨਹੀਂ ਆਇਆ, ਸਕੈਲੀਜ਼ ਦਾ ਆਇਆ ਹੈਗਾ। ਸੋ ਹੁਣ ਦੇਖਦੇ ਆ ਕਦੋਂ ਇਹਨਾਂ ਨੂੰ ਉੱਥੇ ਚੈਂਬਰ ਦੇ ਵਿੱਚ ਇਹਨਾਂ ਦੇ ਉੱਤੇ VOTING ਕਰਦੇ ਆ, ਫਿਰ ਫਾਈਨਲ ਹੋਊਗਾ ਕਿ ਹਾਂ ਇਹ ਸਪੀਕਰ ਜੋ ਬਣਨ ਜਾ ਰਹੇ ਆ ਜਾਂ ਨਹੀਂ। ਜੀ, ਇਜ਼ਰਾਈਲ ਹਮਾਸ ਵਾਰ ਦੀ ਅਪਡੇਟ ਦੇ ਵਿੱਚ ਹਰਜੋਤ ਸਿੰਘ ਜੀ, ਅਮਰੀਕੀ ਸਿਟੀਜ਼ਨਸ ਦੀ ਮਰਨ ਵਾਲਿਆਂ ਦੀ ਸੰਖਿਆ ਉੱਥੇ ਵੱਧ ਕੇ 22 ਜਿਹੜੀ ਹੋ ਚੁੱਕੀ ਆ। 22 US ਸਿਟੀਜ਼ਨਸ ਕਨਫਰਮਡ ਡੈਡ ਜਿਹੜੇ ਉਹ ਇਸ ਟਾਈਮ ਦੱਸੇ ਜਾ ਰਹੇ ਆ। ਇਜ਼ਰਾਈਲ ਕਹਿੰਦੇ ਇੱਕ ਐਮਰਜੈਂਸੀ ਗਵਰਨਮੈਂਟ ਵੀ ਉੱਥੇ ਬਣਾਵੇਗੀ। US ਦੇ ਜਿਹੜੇ ਸੈਕਟਰੀ ਸਟੇਟ ਐਂਟਨੀ ਬਲਿੰਕਨ ਆ, ਉਹਨਾਂ ਨੇ ਕੱਲ੍ਹ ਨੂੰ ਇਜ਼ਰਾਈਲ ਦੇ ਵਿੱਚ ਪਹੁੰਚਣਾ ਆ ਤੇ ਕਹਿੰਦੇ ਵੀ ਇੱਕ ਪੋਸੀਬਲ ਹਿਊਮੈਨੀਟੇਰੀਅਨ ਕੋਰੀਡੋਰ ਗਾਜ਼ਾ ਪੱਟੀ ਦੇ ਵਿੱਚ ਉਸ ਬਾਰੇ ਗੱਲਬਾਤ ਕਰਨਗੇ ਮਿਸਰ ਦੇ ਨਾਲ, ਇਜਿਪਟ ਦੇ ਜਿਹੜਾ ਨਾਲ ਆ। ਸੋ ਹਮਾਸ ਵਾਲਿਆਂ ਨੇ ਸੈਟਰਡੇ ਨੂੰ ਉੱਥੇ ਹਮਲਾ ਕੀਤਾ ਸੀਗਾ, ਇੱਕ ਮਿਊਜ਼ੀਕਲ ਫੈਸਟੀਵਲ ਵੀ ਸੀਗਾ। ਉਸ ਤੋਂ ਬਾਅਦ ਦੇ ਵਿੱਚ ਹੁਣ ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਵਿੱਚ ਜਿਹੜਾ ਆ ਆਪਣੀ ਬੰਬਾਰਡਮੈਂਟ ਆ ਉਹ ਜਾਰੀ ਰੱਖੀ ਆ। ਇਸ ਜਿਹੜੇ ਆ ਵਾਰ ਦੇ ਚੱਲਦਿਆਂ, ਕੌਨਫਲਿਕਟ ਦੇ ਚੱਲਦਿਆਂ ਇਹ ਕਿਹਾ ਜਾ ਰਿਹਾ ਵੀ 1200 ਜਿਹੜੇ ਇਜ਼ਰਾਈਲੀ ਆ ਉਹ ਇਸ ਟਾਈਮ ਮਰ ਚੁੱਕੇ ਆ, 2700 ਇੰਜਰਡ ਆ। ਇਹ CNBC ਰਿਪੋਰਟ ਕਰ ਰਿਹਾ ਆ। 950 ਜਿਹੜੇ ਗਾਜ਼ਾ ਦੇ ਵਿੱਚ ਮਰ ਚੁੱਕੇ ਆ ਤੇ 5000 ਤੋਂ ਵੱਧ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਆ। ਬਾਈਡਨ ਹੁਣਾਂ ਨੇ ਇਰਾਨੀਅਨਸ ਨੂੰ ਵੀ ਇੱਕ ਹਿਸਾਬ ਦੇ ਨਾਲ ਚੇਤਾਵਨੀ ਦਿੱਤੀ ਆ, ਬੀ ਕੇਅਰਫੁਲ। ਉਹਦੇ ਨਾਲ ਰਿਪੋਰਟਾਂ ਇਹ ਵੀ ਆ ਰਹੀਆਂ ਵੀ US ਦੀ ਇੰਟੈਲੀਜੈਂਸ ਇਹ ਇੰਡੀਕੇਟ ਕਰ ਰਹੀ ਆ ਵੀ ਇਰਾਨੀ ਅਧਿਕਾਰੀ ਵੀ ਸਰਪ੍ਰਾਈਜ਼ ਹੋ ਗਏ ਸੀਗੇ ਇਸ ਹਮਾਸ ਦੇ ਜਿਹੜੇ ਆ ਹਮਲੇ ਤੋਂ ਬਾਅਦ ਦੇ ਵਿੱਚ। ਸੋ ਲੈਟਸ ਸੀ ਕੀ ਬਣਦਾ ਆ। ਪਰ ਜਿਹੜੀ ਸਥਿਤੀ ਆ ਜੇ ਹਰਜੋਤ ਸਿੰਘ ਜੀ ਥੋੜੇ ਦਿਨਾਂ ਦੇ ਵਿੱਚ ਆਉਂਦੇ ਨਜ਼ਦੀਕੀ ਭਵਿੱਖ ਵਿੱਚ ਕਾਬੂ ਆਉਣ ਦੀ ਤਾਂ ਨਜ਼ਰ ਨਹੀਂ ਆਉਂਦੀ। ਜੀ, ਵਾਸ਼ਿੰਗਟਨ ਪੋਸਟ ਨੇ ਅੱਜ ਅਨਾਉਂਸ ਕੀਤਾ ਕਿ 240 ਦੇ ਕਰੀਬ ਉਹ ਜੌਬਸ ਨੂੰ ਕੱਟ ਕਰਨ ਜਾ ਰਹੇ ਹੈਗੇ ਆ। ਕਹਿੰਦੇ ਇਹ ਟੋਟਲੀ ਬਿਜ਼ਨਸ ਡਿਸੀਜਨ ਹੈਗਾ ਆ। ਕਹਿੰਦੇ ਵੀ ਜੋ ਐਡਵਰਟਾਈਜ਼ਮੈਂਟਸ ਆ ਸਾਰਾ ਕੁਝ ਘਟ ਗਿਆ, ਇਸ ਕਰਕੇ ਉਹ ਕੰਟਰੋਲ ਕਰਨਾ ਚਾਹੁੰਦੇ ਆ। ਵਾਸ਼ਿੰਗਟਨ ਪੋਸਟ ਗਿਲਡ ਦਾ ਜੋ ਵਾਈਡ ਵਰਕਫੋਰਸ ਰਿਡਕਸ਼ਨ ਹੈਗਾ, ਇਸ ਨੂੰ ਹਾਲਾਂਕਿ ਐਮਾਜ਼ੋਨ ਦਾ ਜਿਹੜਾ ਜੈਫ ਬੀਜ਼ੋਸ ਆ, ਉਹ ਵਰਲਡ ਦਾ ਰਿਚੈਸਟ ਪਰਸਨ ਆ, ਉਹ ਇਹਨੂੰ ਓਨ ਕਰਦਾ ਹੈਗਾ ਆ। ਤੇ ਵਲੰਟੀਅਰ ਸੈਪਰੇਸ਼ਨ ਪੈਕੇਜ ਕਹਿੰਦੇ ਉਹਨਾਂ ਨੂੰ ਦਿੱਤਾ ਜਾਊਗਾ 240 ਦੇ ਕਰੀਬ ਪੋਜੀਸ਼ਨਸ ਨੂੰ। 1934 ਤੋਂ ਬਾਅਦ ਇੱਡਾ ਵੱਡਾ ਜਿਹੜਾ ਆ ਡਿਸੀਜਨ ਫੋਰਸ ਨੂੰ, ਜਿਹੜੀ 240 ਲੋਕਾਂ ਦੀ ਜਿਹੜੀ EMPLOYEES ਆ ਉਹਨਾਂ ਨੂੰ ਘੱਟ ਕਰਨ ਦਾ ਇਸ ਵਾਸ਼ਿੰਗਟਨ ਪੋਸਟ ਵੱਲੋਂ ਲਿਆ ਗਿਆ ਹੈਗਾ ਆ। ਤੇ ਇਹ ਸਾਰਾ ਕੁਝ X ਦੇ ਉੱਤੇ ਜੋ ਫਾਰਮਲੀ ਟਵਿੱਟਰ ਹੈਗਾ ਉਹਦੇ ਤੇ ਅਨਾਉਂਸ ਕੀਤਾ ਗਿਆ ਹੈਗਾ। ਇਹ ਜੈਫ ਬੀਜ਼ੋਸ ਪਤਾ ਨਹੀਂ ਉਹਨਾਂ ਨੂੰ ਕਿੰਨੇ ਕੁ ਪੈਸੇ ਜਿਹੜੇ ਆ ਇਹ ਤੋਂ ਵੱਧ ਜਾਣਗੇ, ਪਰ ਜੇ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਆਪਣੀ ਹੀ ਕੰਪਨੀ ਦੇ ਬੰਦਿਆਂ ਨੂੰ ਲੇ ਆਫ ਕਰ ਰਿਹਾ ਤੇ ਇਹ ਹੁਣ ਇੱਕ ਬੜੀ ਖਤਰਨਾਕ ਗੱਲ ਹੈਗੀ ਆ। ਜੈਫ ਬੀਜ਼ੋਸ ਨੇ ਹਜੇ ਫਲੋਰੀਡਾ ਦੇ ਵਿੱਚ ਅਗਸਤ ਮਹੀਨੇ ਇੱਕ ਜਿਹੜਾ ਆ $500 ਮਿਲੀਅਨ ਦਾ ਜਿਹੜਾ ਘਰ ਆ ਉਹ ਖਰੀਦਿਆ ਸੀ। ਜੀ ਬਿਲਕੁਲ। ਜਾਂਦੇ ਜਾਂਦੇ ਜੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨਸ ਦੇ ਵਿੱਚ 66 ਪੁਆਇੰਟਾਂ ਦਾ ਇਜ਼ਾਫਾ ਹੋਇਆ 33,805 ਤੇ। S&P 19 ਪੁਆਇੰਟ ਵੱਧ ਕੇ 4377। ਨੈਸਡੈਕ ਜਿਹੜਾ ਆ ਉਹ 97 ਪੁਆਇੰਟ ਵੱਧ ਕੇ 16,660 ਤੇ ਬੰਦ ਹੋਇਆ ਆ। ਸੋਨੇ ਦਾ ਭਾਅ $1,899 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ। 10-year yield 4.57%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,804 ਤੇ ਇਥੀਰੀਅਮ $1,561 ਦੇ ਬਰਾਬਰ ਚੱਲ ਰਿਹਾ ਆ। ਜੀ ਬਿਲਕੁਲ। ਜਿਹੜੀ ਇਕੋਨਮੀ ਆ ਕਹਿੰਦੇ ਵੀ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਕਾਫੀ ਸਲੋ ਹੋਣ ਜਾ ਰਹੀ ਆ। ਇਹ ਹੇਮਨ ਦੇ ਇੱਕ ਜੋ CEO ਆ ਉਹਨਾਂ ਨੇ ਦੱਸਿਆ ਹੈਗਾ। ਆਪਾਂ ਦੇਖ ਰਹੇ ਹਾਂ ਵੀ ਸਿਚੁਏਸ਼ਨ ਕਿੱਦਾਂ ਨੂੰ ਜਾ ਰਹੀ ਆ। $1 ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ। $1 ਦੇ ਬਰਾਬਰ ਇੰਡੀਆ ਦੇ ₹83.16 ਤੇ $1 ਦੇ ਬਰਾਬਰ ਪਾਕਿਸਤਾਨ ਦੇ $279 ਤੇ 50 ਪੈਸੇ। ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।